ਪਿਛਲੇ ਵੀਕਐਂਡ ਦੇ ਦੌਰਾਨ ਜੋ ਐਲੈਕਸ ਪ੍ਰੈਟੀ ਦੀ ਜੋ ਮੌਤ ਹੋਈ ਹੈਗੀ ਆ ਆਈਸ ਦੀਆਂ ਗੋਲੀਆਂ ਦੇ ਨਾਲ, ਉਹ ਪਿਛਲੇ 2 ਦਿਨ ਲਗਾਤਾਰ ਪੂਰੇ ਅਮਰੀਕਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪ੍ਰੋਟੈਸਟ ਹੁੰਦੇ ਰਹੇ ਹੈਗੇ ਆ। ਮਿਨੇਸੋਟਾ ਦੇ ਵਿੱਚ, ਸ਼ਿਕਾਗੋ 'ਚ, ਲਾਸ ਐਂਜਲਸ, ਸੈਨ ਫਰਾਂਸਿਸਕੋ ਤੇ ਨਿਊਯਾਰਕ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰੋਟੈਸਟ ਹੋਏ ਹੈਗੇ ਆ। ਪ੍ਰੈਜ਼ੀਡੈਂਟ ਟਰੰਪ ਹੁਣੀ ਹੁਣ ਜੋ ਟੌਮ ਹੋਮਨ ਆ, ਉਹਨੂੰ ਭੇਜਣ ਜਾ ਰਹੇ ਆ ਮਿਨੇਸੋਟਾ ਨੂੰ, ਜੋ ਉਹਨਾਂ ਦਾ ਬਾਰਡਰ ਜ਼ਾਰ ਹੈਗਾ। ਕਿਉਂਕਿ ਐਲੈਕਸ ਪ੍ਰੈਟੀ ਦੀ ਸ਼ੂਟਿੰਗ ਦੇ ਸੰਬੰਧ ਦੇ ਵਿੱਚ ਹੁਣ ਰਿਪਬਲਿਕਨ ਤੇ ਡੈਮੋਕ੍ਰੇਟ ਦੋਨੇ ਸੈਨੇਟ ਦੇ ਵਿੱਚੋਂ ਉਹ ਇਨਕੁਆਇਰੀ ਦੀ ਮੰਗ ਕਰ ਰਹੇ ਆ। ਕ੍ਰਿਸਟੀ ਨੋਏਮ ਪਬਲਿਕਲੀ ਬੈਕ ਕਰ ਰਹੀ ਆ ਹੋਮਨ ਨੂੰ, ਤੇ ਉਹ ਕਹਿੰਦੀ ਆ ਵੀ ਜਿਹੜੇ ਵਾਇਲੈਂਟ ਕ੍ਰਿਮੀਨਲ ਤੇ ਇਲੀਗਲ ਏਲੀਅਨਸ ਆ, ਉਹ ਮਿਨੇਸੋਟਾ ਦੀਆਂ ਸਟਰੀਟਸ ਤੋਂ ਬਾਹਰ ਕੱਢਣੇ ਆ। ਕ੍ਰਿਸਟੀ ਨੋਏਮ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਸੀ ਵੀ ਜਿਹੜਾ ਐਲੈਕਸ ਪ੍ਰੈਟੀ ਆ, ਇਹ ਡੋਮੈਸਟਿਕ ਟੈਰਰਿਸਟ ਹੈਗਾ। ਹੁਣ ਉਹਦੀਆਂ ਬਹੁਤ ਵੀਡੀਓਜ਼ ਆਈਆਂ ਵੀ ਕਿਸ ਤਰ੍ਹਾਂ ਉਹ ਹਸਪਤਾਲ ਦੇ ਵਿੱਚ ਜਿਹੜੇ ਕਿਸੇ ਦੀ ਮੌਤ ਹੁੰਦੀ ਸੀ, ਉਹ ਉੱਥੇ ਉਹਨਾਂ ਦੀ ਜਿਹੜੀ ਹੁੰਦੀ ਆ, ਆਪਾਂ ਅਰਦਾਸ ਕਹਿ ਸਕਦੇ ਹਾਂ ਪੰਜਾਬੀ 'ਚ, ਉਹ ਕਰਦਾ ਸੀ ਤੇ ਬਹੁਤ ਹੀ ਵਧੀਆ ਨੌਜਵਾਨ ਸੀ। ਹਾਂ, ਇਹ ਕੋਈ ਸ਼ੱਕ ਨਹੀਂ ਵੀ ਉਹਦੇ ਕੋਲ ਗਨ ਸੀ, ਪਰ ਉਹਨੇ ਗਨ ਨੂੰ ਕਦੇ ਵੀ ਹੱਥ ਨਹੀਂ ਪਾਇਆ। ਸੋ ਈਵਨ ਗਨ ਨੂੰ ਲੈ ਕੇ ਜਿਹੜੇ ਗਨ ਰਾਈਟ ਗਰੁੱਪਸ ਆ, ਉਹ ਹੁਣ ਬਹੁਤ ਔਖੇ ਆ ਟਰੰਪ ਦੇ ਉੱਤੇ। ਉਹਨਾਂ ਦੇ ਖੁਦ ਦੇ ਹੀ ਰਿਪਬਲਿਕਨ ਜਿਹੜੇ ਸਪੋਰਟਰਸ ਆ, ਉਹ ਕਹਿੰਦੇ ਵੀ ਸੈਕੰਡ ਅਮੈਂਡਮੈਂਟ ਰਾਈਟ ਆ ਬੰਦੇ ਨੂੰ ਗਨ ਰੱਖਣ ਦਾ। ਜਦੋਂ ਤੁਹਾਨੂੰ ਉਹ ਤੋਂ ਕੋਈ ਖਤਰਾ ਨਹੀਂ ਸੀ, ਉਹਦੇ ਹੱਥ ਦੇ ਵਿੱਚ ਫੋਨ ਆ ਤੇ ਉਹਦੇ ਤੇ ਗੋਲੀ ਚਲਾਣੀ ਨਹੀਂ ਬਣਦੀ ਸੀਗੀ, ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਦੇ ਹੀ ਜੋ ਹੈਗੇ ਆ ਬਿੱਲ ACLU, ਉਹਨਾਂ ਨੇ ਇਹ ਕਿਹਾ ਸੀ ਵੀ ਜੇ ਪ੍ਰੋਟੈਸਟ ਦੇ ਵਿੱਚ ਕੋਈ ਗਨ ਲੈ ਕੇ ਜਾਂਦਾ ਤਾਂ ਲਾਈਕਲੀਹੁਡ ਹੈਗਾ ਵੀ ਲੀਗਲੀ ਜਸਟੀਫਾਈਡ ਇਨ ਸ਼ੂਟਿੰਗ ਯੂ। ਹੁਣ ਉਹ ਖੁਦ ਕਹਿ ਰਹੇ ਆ ਵੀ ਕਹਿੰਦੇ ਜਦੋਂ 2020 ਦੇ ਵਿੱਚ ਇਲੈਕਸ਼ਨ ਦਾ ਰੌਲਾ ਹੋਇਆ ਸੀ, ਅਨਰੈਸਟ ਹੋਈ ਸੀ, ਵਿਸਕੌਨਸਨ ਦੇ ਵਿੱਚ ਹੋਈ ਸੀ, ਉਹ ਤਾਂ ਖੁਦ ਜਿਹੜੇ ਟਰੰਪ ਦੇ ਸਪੋਰਟਰ ਸੀ ਜਾਂ ਗਨ ਰਾਈਟ ਐਕਟਿਵਿਸਟ ਸੀ, ਉਹ ਤਾਂ ਬੜਬੜੀਆਂ ਗੰਨਾਂ ਲੈ ਕੇ ਉੱਥੇ ਜਾਂਦੇ ਰਹੇ। ਹਾਲਾਂਕਿ ਇੱਕ ਪਿਕਚਰ ਬਹੁਤ ਘੁੰਮ ਰਹੀ ਆ, ਉਹ ਬੰਦੇ ਕੋਲ ਤਾਂ AK-47 ਤੱਕ ਦੀ ਗਨ ਸੀ ਕਾਇਲ ਰਿਟਰਨ ਹਾਊਸ ਦੇ ਕੋਲ, ਜਦੋਂ ਉਹ ਸ਼ੈਰੀਡਨ ਰੋਡ, ਕਨੋਸ਼ਾ, ਵਿਸਕੌਨਸਨ ਦੇ ਵਿੱਚ ਘੁੰਮ ਰਿਹਾ ਸੀ ਉਸ ਟਾਈਮ ਦੇ ਉੱਤੇ ਪ੍ਰੋਟੈਸਟ। ਸੋ ਜਿਹੜੇ ਸੈਕੰਡ ਅਮੈਂਡਮੈਂਟ ਦੇ ਹੱਕ ਵਾਲੇ ਆ, ਉਹ ਕਹਿੰਦੇ ਵੀ ਅਸੀਂ ਤਾਂ ਬਹੁਤ ਸਾਰੇ ਪ੍ਰੋਟੈਸਟ ਦੇ ਵਿੱਚ ਹਿੱਸਾ ਲਿਆ ਜਦੋਂ ਸਾਡੇ ਕੋਲ ਗੰਨਾਂ ਹੁੰਦੀਆਂ ਸੀਆਂ। ਮਿਨੇਸੋਟਾ ਗਨ ਓਨਰਸ ਕਾਕਸ ਨੇ ਪਟੇਲ ਦੀ ਜਿਹੜੀ ਸਟੇਟਮੈਂਟ ਆ, ਉਹਨਾਂ ਨੇ ਕਿਹਾ ਵੀ ਟੋਟਲੀ ਇਨਕਰੈਕਟ ਹੈਗੀ ਮਿਨੇਸੋਟਾ ਲਾ ਦੇ ਮੁਤਾਬਕ। ਕਿਉਂਕਿ ਜੋ ਕੈਸ਼ ਪਟੇਲ ਆ, ਉਹਨਾਂ ਨੇ ਇਹ ਕਿਹਾ ਸੀ, ਜੋ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਆ, ਵੀ ਤੁਸੀਂ ਫਾਇਰ ਆਰਮ ਲੋਡਡ ਵਿਦ ਮਲਟੀਪਲ ਮੈਗਜ਼ੀਨਸ ਕਿਸੇ ਪ੍ਰੋਟੈਸਟ ਤੇ ਨਹੀਂ ਲਿਆ ਸਕਦੇ। ਇਟਸ ਸਿੰਪਲ, ਇਹ ਪਟੇਲ ਨੇ ਕਿਹਾ ਸੀ। ਕਹਿੰਦੇ ਵੀ ਯੂ ਡੋਂਟ ਹੈਵ ਦਾ ਰਾਈਟ ਟੂ ਬ੍ਰੇਕ ਦਾ ਲਾ ਇਨਸਾਈਟ ਵਾਇਲੈਂਸ। ਉਹਦੇ ਸੰਬੰਧ ਦੇ ਵਿੱਚ ਉਹਨਾਂ ਦੀ ਹੀ ਪਾਰਟੀ ਦੇ ਹੁਣ ਕਾਫੀ ਲੋਕ ਜਿਹੜੇ ਆ, ਉਹ ਓਪਨਲੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਉਲਟ ਬੋਲ ਰਹੇ ਹੈਗੇ ਇਸ ਇਸ਼ੂ ਦੇ ਉੱਤੇ। ਜੀ ਬਿਲਕੁਲ, ਦੂਜਾ ਅਮਰੀਕਨ ਸਿਟੀਜ਼ਨ ਆਈਸ ਦੇ ਦੁਆਰਾ ਮਾਰ ਦਿੱਤਾ ਗਿਆ ਹੈਗਾ ਆ ਰਨੇ ਗੁੱਡ 17 ਦਿਨ ਪਹਿਲਾਂ, ਤੇ ਵੀਕਐਂਡ ਦੇ ਉੱਤੇ ਜਿਹੜਾ ਐਲੈਕਸ ਪ੍ਰੈਟੀ ICU ਦੇ ਵਿੱਚ ਨਰਸ ਸੀਗੀ ਵੈਟਰਨ ਅਫੇਅਰਸ ਦੇ ਲਈ, ਜਿੱਦਾਂ ਤੁਸੀਂ ਦੱਸਿਆ ਵੀ ਉੱਥੇ ਅਖੀਰਲੇ ਜਿਹੜੇ ਰਾਈਟਸ ਆ ਉਹ ਵੀ ਇਹ ਪੜ੍ਹਦਾ ਰਿਹਾ। ਸੈਕਿੰਡ ਅਮੈਂਡਮੈਂਟ ਦਾ ਇਹਦੇ ਵਿੱਚ ਜਦੋਂ ਕੰਸੀਲ ਕੈਰੀ ਦਾ ਤੁਹਾਨੂੰ ਇਜਾਜ਼ਤ ਜਿਹੜੀ ਉਹ ਹੈਗੀ ਆ, ਪਹਿਲੋਂ ਮੈਨੂੰ ਵੀ ਇੱਦਾਂ ਹੀ ਲੱਗਦਾ ਸੀਗਾ ਵੀ ਨਹੀਂ ਜਿਹੜਾ ਕਰ ਸਕਦੇ, ਪਰ ਹੁਣ ਤੁਸੀਂ ਜਿੱਦਾਂ ਸਾਰੀਆਂ ਚੀਜ਼ਾਂ ਦੱਸੀਆਂ, ਕਾਇਲ ਰਿਟਨ ਹਾਊਸ ਉਹੀ ਬੰਦਾ ਹੈ ਜਿਹਨੂੰ ਬਾਅਦ ਦੇ ਵਿੱਚ ਇਹ ਤੇ ਚਾਰਜ ਵੀ ਹੋਇਆ ਸੀ। ਇਹਨੇ 2 ਜਣੇ ਮਾਰ ਵੀ ਦਿੱਤੇ ਸੀਗੇ, ਫਿਰ ਇਹ ਬਾਅਦ ਚ ਛੁੱਟ ਵੀ ਗਿਆ ਸੀਗਾ। ਉਦੋਂ 17 ਸਾਲ ਦੀ ਉਮਰ ਸੀਗੀ। ਟਰੰਪ ਹੋਣਾ ਨੇ ਵੀ ਉਦੋਂ ਬਿਆਨ ਦਿੱਤਾ ਸੀਗਾ ਵੀ ਹਾਂ ਨਹੀਂ ਮੈਨੂੰ ਲੱਗਦਾ ਵੀ ਇਹਨੇ ਆਪਣੇ ਪ੍ਰੋਟੈਕਸ਼ਨ ਦੇ ਲਈ ਮਾਰਿਆ। ਉਸ ਕਿਸੇ ਦੇ ਮਨ ਦੇ ਵਿੱਚ ਸਵਾਲ ਹੀ ਨਹੀਂ ਸੀ ਆਇਆ ਵੀ ਪ੍ਰੋਟੈਸਟ ਕਰਨ ਲੱਗਿਆ ਜੇ ਕੋਈ ਬੰਦੂਕ ਲੈ ਕੇ ਆਇਆ ਵੀ ਬੰਦੂਕ ਲਿਆਂਦੀ ਜਾ ਸਕਦੀ ਹੈ ਕਿ ਨਹੀਂ ਲਿਆਂਦੀ ਜਾ ਸਕਦੀ। ਉਹ ਤਾਂ ਓਪਨ ਕੈਰੀ ਵੀ ਉੱਥੇ ਕਰਦੇ ਜਿਹੜੇ ਰਹੇ ਆ, ਇਹਦੀ ਕੰਸੀਲ ਸੀਗੀ, ਇਹਦੀ ਖੋਹ ਵੀ ਲਈ, ਇਹਦੀ ਲੈ ਵੀ ਲਈ, ਪਰ ਉਸ ਦੇ ਬਾਅਦ ਦੇ ਵਿੱਚ ਬਾਵਜੂਦ ਵੀ ਇਸ ਨੂੰ ਜਿਹੜਾ ਉਹ ਪੁਆਇੰਟ ਬਲੈਂਕ ਹੀ ਜਿਹੜਾ ਮਾਰ ਦਿੱਤਾ ਗਿਆ। ਜਦੋਂ ਇਹ ਮਰ ਚੁੱਕਾ ਸੀ, ਕੁਛ ਸਕਿੰਟਾਂ ਦੇ ਵਿੱਚ 10-12 ਗੋਲੀਆਂ ਜਿਹੜੀਆਂ ਇਸ ਦੇ ਉੱਤੇ ਮਾਰੀਆਂ ਜਿਹੜੀਆਂ ਉਹ ਗਈਆਂ। ਆਈਸ ਨੂੰ ਤੁਸੀਂ ਜਿਹੜਾ ਆ ਉਹ ਵੀਡੀਓਗ੍ਰਾਫੀ ਕਰ ਸਕਦੇ ਆ, ਇਹਦੇ ਵਿੱਚ ਕੋਈ ਰੋਕ ਨਹੀਂ ਆ। ਪ੍ਰੋਟੈਸਟ ਦੇ ਉੱਤੇ ਤੁਸੀਂ ਜਿਹੜਾ ਉਹ ਜਾ ਸਕਦੇ ਆ, ਪ੍ਰੋਟੈਸਟ ਜਿਹੜਾ ਉਹ ਤੁਸੀਂ ਕਰ ਸਕਦੇ, ਇਹਦੇ ਉੱਤੇ ਕੋਈ ਰੋਕ ਨਹੀਂ ਆ। ਪ੍ਰੋਟੈਸਟ ਦੇ ਵਿੱਚ ਜੇ ਤੁਹਾਡੇ ਕੋਲ ਕੰਸੀਲਡ ਕੈਰੀ ਦਾ ਪਰਮਿਟ ਹੈਗਾ ਆ, ਤੇ ਜੇ ਉਸ ਸੂਬਾ ਅਲਾਓ ਕਰਦਾ ਆ, ਜੇ ਉਹ ਸਟੇਟ ਅਲਾਓ ਕਰਦੀ ਆ, ਤੁਸੀਂ ਉੱਥੇ ਲੈ ਕੇ ਜਾ ਸਕਦੇ ਆ, ਇਹਦੇ ਵਿੱਚ ਕੋਈ ਹਰਜ ਨਹੀਂ ਆ। ਹੋਰ ਲੋਕਾਂ ਨੂੰ 2A ਦਾ ਮਤਲਬ ਕੀ ਆ? 2A ਦੇ ਨਾਲ ਕੋਈ ਚਾਰ ਥੋੜੀ ਪਾਉਣਾ ਵੀ ਨਿੰਬੂ ਦਾ ਚਾਰ ਪਾਇਆ ਤੇ ਉਹ ਬੰਦੂਕ ਦੀ ਜਿਹੜੀ ਨਲੀ ਦੇ ਨਾਲ ਉਹ ਘੁਮਾਉਣਾ ਆ ਉਹਨਾਂ ਨੇ। ਬੰਦੂਕਾਂ ਇਸੇ ਕੰਮ ਨੂੰ ਹੀ ਜਿਹੜੀਆਂ ਹੁੰਦੀਆਂ ਆ ਵੀ ਭਾਈ ਜੇ ਤੁਹਾਨੂੰ ਅਲਾਉਡ ਹੈਗਾ ਆ,
ਹੈ ਤੇ ਉਹ ਲੈ ਕੇ ਜਿਹੜੀਆਂ ਤੁਸੀਂ ਜਾ ਸਕਦੇ। ਹਾਂ, ਜੇ ਉਹਨੇ ਉਹਦੇ ਵੱਲ ਮਾਰ ਰਹੇ ਹੁੰਦੇ ਤਾਂ ਉਹਨੇ ਜਵਾਬੀ ਕਾਰਵਾਈ ਕੀਤੀ ਹੁੰਦੀ ਤਾਂ ਉਹ ਇੱਕ ਵੱਖਰੀ ਗੱਲ ਆ। ਪਰ ਇਹ ਆ ਵੀ ਇਸ ਟਾਈਮ ਇਹ ਵੀ ਉਤੇਜਨਾ ਜਿਹੜੀ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਆ। ਜਿਹੜੇ ਆਈਸ ਦੇ ਜਿਹੜੇ ਏਜੰਟਸ ਆ, ਲੈਸ ਟ੍ਰੇਨਿੰਗ ਆ, ਤੇ ਉਹ ਇੰਨੇ ਗਾਲੋ ਗਾਲੀ ਪ੍ਰੋਟੈਸਟ ਉਹਨਾਂ ਦੇ ਉਲਟ ਵੀ ਬਹੁਤ ਹੋ ਰਹੇ ਆ। ਸਾਰਾ ਕੁਛ ਆ ਵੀ ਟੈਂਪਰੇਚਰ ਬਹੁਤ ਹੀ ਜ਼ਿਆਦਾ ਹਾਈ ਜਿਹੜਾ ਇਸ ਟਾਈਮ ਚੱਲ ਰਿਹਾ ਹੈਗਾ ਆ। ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਇਸ ਟਾਈਮ ਦੇਖਣ ਨੂੰ ਮਿਲ ਰਹੀਆਂ ਆ ਹਰਜੋਤ ਸਿੰਘ ਜੀ, ਜਿਹਦੇ ਕਰਕੇ ਇਹ ਦੂਜੀ ਜਿਹੜੀ ਉਹ ਮੌਤ ਅਮਰੀਕਨ ਸਿਟੀਜ਼ਨ ਦੀ ਜਿਹੜੀ ਉਹ ਹੋ ਚੁੱਕੀ ਆ। ਸਾਬਕਾ ਰਾਸ਼ਟਰਪਤੀਆਂ ਤੋਂ ਲੈ ਕੇ ਮੌਜੂਦਾ ਜਿਹੜੇ ਲਾਅ ਮੇਕਰਸ ਆ, ਸਾਰਿਆਂ ਨੇ ਆਪੋ ਆਪਣੇ ਜਿਹੜੇ ਇਸ ਦੇ ਉੱਤੇ ਬਿਆਨ ਦਿੱਤੇ ਹੈਗੇ ਆ। ਟਰੰਪ ਹੁਣਾਂ ਨੇ ਇੱਕ ਵਾਰੀ ਫਿਰ ਫੈਡਰਲ ਏਜੰਟਸ ਆ ਉਹਨਾਂ ਨੂੰ ਡਿਫੈਂਡ ਕੀਤਾ। ਡੈਮੋਕ੍ਰੈਟਿਕ ਲੀਡਰਸ਼ਿਪ ਆ ਉਹਨਾਂ ਦੇ ਉੱਤੇ ਇਹਦਾ ਨਜ਼ਲਾ ਜਿਹੜਾ ਉਹ ਝਾੜ ਦਿੱਤਾ। ਜਿੱਦਾਂ ਆਪਾਂ ਨੂੰ ਪਤਾ ਹੀ ਹੈ ਵੀ ਆਪਣੇ ਤੇ ਅਕਾਊਂਟੇਬਿਲਟੀ ਨਾ ਉਹਨਾਂ ਨੇ ਅੱਜ ਤੱਕ ਕਦੀ ਲਈ ਤੇ ਨਾ ਉਹਨਾਂ ਨੇ ਟਰੰਪ ਹੁਣਾਂ ਨੇ ਜਿਹੜੀ ਉਹ ਲੈਣੀ ਹੈਗੀ ਆ। ਰਿਪਬਲਿਕਨ ਜਿਹੜੇ ਕੋਈ ਸੈਨੇਟਰਸ ਥਾਮ ਟੈਲਿਸ ਨਾਰਥ ਕੈਰੋਲੀਨਾ ਦੇ, ਬਿਲ ਕੈਸਿਡੀ ਲੂਜ਼ੀਆਨਾ ਦੇ, ਲੀਜ਼ਾ ਮਰਕੋਸਕੀ ਅਲਾਸਕਾ ਦੇ, ਸੂਜ਼ਨ ਕੋਲਿਨ ਜਿਹੜੇ ਮੇਨ ਦੇ, ਪੀਟ ਰਿਕਟਸ ਉਹ ਵੀ, ਉਹਨਾਂ ਸਾਰਿਆਂ ਨੇ ਥੋਰੋ ਇੰਪਾਰਸ਼ੀਅਲ ਟਰਾਂਸਪੇਰੈਂਟ ਇਨਵੈਸਟੀਗੇਸ਼ਨ ਦੀ ਮੰਗ ਕੀਤੀ ਆ। ਮਿਨੇਸੋਟਾ ਦੇ, ਮਿਨਿਆਪੋਲਿਸ ਦੇ, ਇਹ ਜਿਹੜੀਆਂ ਟਵਿਨ ਸਿਟੀਜ਼ ਦੇ ਜਿਹੜੇ ਸ਼ੈਰਿਫ ਡਿਪਾਰਟਮੈਂਟ ਵਾਲੇ, ਪੁਲਿਸ ਵਾਲੇ ਵੀ ਜਿਹੜੇ ਉਹ ਆ ਕੇ ਬੋਲ ਰਹੇ ਆ, ਕਹਿ ਰਹੇ ਆ, ਕਹਿੰਦੇ ਵੀ ਡੈਮੇਜ ਆਲਰੇਡੀ ਹੋ ਚੁੱਕਾ ਆ। ਇਨਵੈਸਟੀਗੇਸ਼ਨ ਦੇ ਵਿੱਚ ਕਸੂਰ ਕਿਹਦਾ ਨਿਕਲਦਾ ਕਿਹਦਾ ਨਹੀਂ ਨਿਕਲਦਾ ਉਹ ਹੁਣ ਸਾਈਡ ਵਾਲੀ ਗੱਲ ਰਹਿ ਗਈ। ਲੋਕਾਂ ਦੇ ਵਿੱਚ ਭਰੋਸਾ ਹੀ ਨਹੀਂ ਰਿਹਾ ਇਹਨਾਂ ਜਿਹੜੇ ਏਜੰਟਸ ਆ ਉਹਨਾਂ ਨੂੰ ਜਿਹੜਾ ਉਹ ਲੈ ਕੇ, ਜਿੱਦਾਂ ਦੀ ਸਥਿਤੀ ਜਿਹੜੀ ਉਹ ਉੱਥੇ ਜਿਹੜੀ ਉਹ ਬਣੀ ਪਈ ਹੈਗੀ ਆ। ਮਿਨੀਸੋਟਾ ਦੇ ਜਿਹੜੇ ਅਟਾਰਨੀ ਜਨਰਲ ਨੇ ਕੀਥ ਐਲਿਸਨ, ਉਹਨਾਂ ਨੇ ਕਿਹਾ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਫਲੈਟ ਆਊਟ ਇਨਸੇਨ ਆ, ਵੀ ਕਮਲਿਆਂ ਵਾਲੀਆਂ ਜਿਹੜੀਆਂ ਕਹਿੰਦੇ ਵੀ ਇਸ ਟਾਈਮ ਗੱਲਬਾਤ ਜਿਹੜੀ ਉਹ ਕਰ ਰਹੇ ਆ। ਕਹਿੰਦੇ ਵੀ ਵੀਡੀਓ ਕਾਨਫੀਡੈਂਸ ਐਵੀਡੈਂਸ ਜਿਹੜਾ ਆ ਉਹ ਟੋਟਲੀ ਕੰਟਰਾਡਿਕਟ ਕਰ ਰਿਹਾ ਆ ਫੈਡਰਲ ਕਲੇਮਸ ਨੂੰ ਜਿਹੜਾ ਉਹ ਲੈ ਕੇ। ਗਵਰਨਰ ਜਿਹੜਾ ਉੱਥੋਂ ਦਾ ਟਿਮ ਵਾਲਜ਼, ਉਹਨੇ ਕਿਹਾ ਵੀ ਇਹ ਸਿਕਨਿੰਗ ਆ ਵੀ ਜਿਹੜੀ ਸ਼ੂਟਿੰਗ ਉੱਥੇ ਹੋਈ ਆ, ਤੇ ਕਹਿੰਦੇ ਫੈਡਰਲ ਪ੍ਰੈਜ਼ੈਂਸ ਖਤਮ ਜਿਹੜੀ ਉਹ ਹੋਣੀ ਚਾਹੀਦੀ ਹੈਗੀ ਆ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਮਿਸ਼ੇਲ ਓਬਾਮਾ, ਉਹਨਾਂ ਨੇ ਵੀ ਜਿਹੜੀ ਐਲੈਕਸ ਪ੍ਰੈਟੀ ਆ ਉਸ ਦੀ ਮੌਤ ਨੂੰ ਕਿਹਾ ਵੀ ਇਹ ਹਾਰਟ ਬ੍ਰੇਕਿੰਗ ਟ੍ਰੈਜੇਡੀ ਆ, ਤੇ ਅਮਰੀਕਨਸ ਨੂੰ ਰਿਫਲੈਕਟ ਕਰਨ ਦੇ ਲਈ ਆਖਿਆ ਵੀ ਆਪਣੀਆਂ ਸਾਰਿਆਂ ਦੀਆਂ ਸਾਂਝੀਆਂ ਵੈਲਿਊਜ਼ ਕੀ ਨੇ, ਤੇ ਅਕਾਊਂਟੇਬਿਲਟੀ ਦੀ ਜਿਹੜੀ ਉਹਨਾਂ ਨੇ ਮੰਗ ਕੀਤੀ ਆ। ਮਾਰਜਰੀ ਟੇਲਰ ਗ੍ਰੀਨ, ਉਹਨਾਂ ਨੇ ਵੀ ਬਿਆਨ ਜਿਹੜਾ ਇਸ ਦੇ ਵਿੱਚ ਦਿੱਤਾ। ਉਹ ਕਹਿੰਦੇ ਵੀ ਸੈਕੰਡ ਅਮੈਂਡਮੈਂਟ ਦੇ ਉਲਟ ਤੁਸੀਂ ਕਿੱਦਾਂ ਜਿਹੜਾ ਉਹ ਬੋਲ ਸਕਦੇ ਆ। NRA ਨੇ ਵੀ ਜਿਹੜਾ ਉਹ ਕਰ ਦਿੱਤਾ ਸੀਗਾ। ਹੁਣ ਇਹ ਸੈਕੰਡ ਅਮੈਂਡਮੈਂਟ ਇਹ ਨਹੀਂ ਆ ਵੀ ਕੱਲੀ ਰਿਪਬਲਿਕਨਾਂ ਨੂੰ ਜਾਂ ਕੰਜ਼ਰਵੇਟਿਵਸ ਦੇ ਕੋਲ ਆ, ਉਹ ਬਰਾਬਰ ਹੀ ਆ। ਉਹ ਸਾਰੇ ਇੱਕ ਅਮਰੀਕੀ ਜਿਹੜੇ ਨਾਗਰਿਕ ਦੇ ਲਈ ਸੈਕੰਡ ਅਮੈਂਡਮੈਂਟ ਬਰਾਬਰ ਆ। ਡਜ਼ ਨਾਟ ਮੈਟਰ ਤੁਸੀਂ ਕਿਹੜੀ ਪਾਰਟੀ ਦੀ ਰੇਨਬੋ ਨੂੰ ਤੁਸੀਂ ਬਿਲੋਂਗ ਕਰਦੇ ਆ, ਤੁਸੀਂ ਰੈੱਡ ਆ, ਤੁਸੀਂ ਬਲੂ ਆ, ਤੁਸੀਂ ਪਰਪਲ ਆ, ਤੁਸੀਂ ਵਾਈਟ ਆ, ਇੰਡੀਪੈਂਡੈਂਟ ਆ, ਡਜ਼ ਨਾਟ ਮੈਟਰ ਵੀ ਤੁਸੀਂ ਕਿਹੜੀ ਜਿਹੜੀ ਵਿਚਾਰਧਾਰਾ ਦੇ ਨਾਲ ਆ। ਸੈਕੰਡ ਅਮੈਂਡਮੈਂਟ ਸਾਰਿਆਂ ਦੇ ਐਬਸੋਲੂਟ ਬਰਾਬਰ ਆ, ਇਕੁਅਲ ਆ, ਤੇ ਉਸੇ ਹਿਸਾਬ ਦੇ ਨਾਲ ਜਿਹੜੀ ਉਹ ਰਹਿਣੀ ਚਾਹੀਦੀ ਹੈਗੀ ਆ। ਸੋ ਇਸ ਮੌਕੇ ਜਿਸ ਤਰੀਕੇ ਦੇ ਨਾਲ ਜਸਟੀਫਿਕੇਸ਼ਨ ਹੋ ਰਹੀ ਆ, ਮੁੱਖ ਦੀ ਗੱਲ ਜਿਹੜੀ ਹਰਜੋਤ ਸਿੰਘ ਜੀ ਹੈ ਵੀ ਕਹਿੰਦੇ ਪ੍ਰੋਟੈਸਟ ਨਾ ਕਰੋ, ਜੇ ਪ੍ਰੋਟੈਸਟ ਕਰਦੇ ਆ ਤਾਂ ਜੀ ਤੁਹਾਨੂੰ ਜਿਹੜਾ ਅਸੀਂ ਮਾਰਾਂਗੇ। ਉਹ ਹੁਣ ਤੁਸੀਂ ਦੇਖੋ, ਜਦੋਂ ਕੋਈ ਮੰਨ ਲਓ ਇੱਕ ਬੰਦਾ ਗੱਡੀ 'ਚ ਬੈਠਾ ਆ, ਇੱਕ ਪਾਸੇ ਆਈਸ ਏਜੰਟ ਉਹਨੂੰ ਕਹਿ ਰਿਹਾ ਵੀ ਇੱਧਰੋਂ ਲੰਘ ਜਾ, ਦੂਜਾ ਕੋਈ ਲਾਗੇ ਛਾਗੇ ਹੋਵੇ, ਉਹਨੇ ਰਿਨੇ ਗੁੱਡ ਵਾਲਾ ਮਾਹੌਲ ਦੇਖਿਆ, ਉਹ ਕਹਿੰਦੇ ਯਾਰ ਮੈਂ ਕਿਤੇ ਲਾਗੇ ਵੀ ਲੰਘ ਜਾਂਦੇ ਫਿਰ ਮੇਰੇ ਗੋਲੀ ਨਾ ਮਾਰ ਦੇਵੇ। ਟੈਨਸ਼ਨ ਇੰਨੀ ਕਿ ਜ਼ਿਆਦਾ ਲੋਕਾਂ ਦੇ ਵਿੱਚ ਬਣੀ ਪਈ ਆ। ਜਿਹੜਾ ਬੰਦਾ ਠੀਕ ਵੀ ਕਰਨਾ ਚਾਹੁੰਦਾ ਆ, ਉਹ ਪ੍ਰੈਸ਼ਰ ਇੰਨੇ 'ਚ ਆ ਜਾਂਦਾ ਹੈ ਵੀ ਉਹ ਕੋਈ ਗਲਤੀ ਹੋਣ ਦੀ ਸੰਭਾਵਨਾ ਜਿਹੜੀ ਉਹ ਵੱਧ ਗਈ ਆ। ਤੁਸੀਂ ਇਹ ਦੇਖ ਲਓ ਵੀ ਥੱਲੇ ਡਿੱਗਿਆਂ ਦੇ ਉੱਤੇ ਗੋਡਾ ਜਿਹੜਾ ਉਹਨੂੰ ਥੱਲੇ ਨੱਪਿਆਂ ਨੂੰ ਰੋਡ ਦੇ ਉੱਤੇ, ਉਹਦੇ ਉੱਤੇ ਫਿਰ ਪੈਪਰ ਸਪਰੇ ਜਿਹੜੀ ਉਹ ਕਰਨੀ, ਇਹ ਆਮ ਜਿਹਾ ਜਿਹੜਾ ਵਰਤਾਰਾ ਹੋ ਗਿਆ। ਅਸੌਲਟ ਜਿਹੜਾ ਆ ਉਹ ਇਸ ਟਾਈਮ ਆਪਣੀ ਪ੍ਰੋਟੈਕਸ਼ਨ ਦੀ ਨਾਂ ਦੇ ਉੱਤੇ ਜਿਹੜੇ ਕਈ ਆਈਸ ਏਜੰਟਸ ਆ, ਉਹ ਫੈਡਰਲ ਏਜੰਟਸ ਆ, ਉਹਨਾਂ ਦੁਆਰਾ ਜਿਹੜਾ ਉਹ ਕੀਤਾ ਜਾ ਰਿਹਾ। ਇੱਥੋਂ ਤੱਕ ਕਿ ਜਿਹੜੇ ਰੈਗੂਲਰ ਵੀਡੀਓਗ੍ਰਾਫੀ ਕਰ ਰਹੇ ਆ ਉਹਨਾਂ ਨੂੰ ਜਿਹੜਾ ਹੀ ਲੈ ਕੇ ਲੈਫਟ ਵਾਲੇ ਜਿਹੜੇ ਵੀ ਵੀਡੀਓਗ੍ਰਾਫੀ ਕਰ ਰਹੇ ਆ ਉਸ ਨੂੰ ਲੀਗਲ ਅਬਜ਼ਰਵਰ ਦੇ ਤੌਰ ਦੇ ਉੱਤੇ ਨਾਮ ਜਿਹੜਾ ਉਹ ਦਿੱਤਾ ਜਿਹੜਾ ਉਹ ਜਾ ਰਿਹਾ ਆ। ਪਰ ਕਹਿੰਦੇ ਵੀ ਇਸ ਟਾਈਮ ਇਟ ਇਜ਼, ਹੁਣ ਵਰਡ ਤਾਂ ਕੀ ਜਿਹੜਾ ਉਹ ਵਰਤਣਾ, ਵੀ ਕਹਿੰਦੇ ਵੀ ਨਟਸ ਆ ਕੰਮ, ਵੀ ਮਾਹੌਲ ਇੰਨਾ ਕੁ ਜ਼ਿਆਦਾ ਜਿਹੜਾ ਆ ਉਹ ਗਰਮਾਇਆ ਹੋਇਆ। ਹੁਣ ਕੱਲ ਨੂੰ ਜੇ ਕੋਈ ਆ ਕੇ ਇਹ ਕਹੂਗਾ ਨਾ ਵੀ ਫੈਡਰਲ ਵੀ ਪ੍ਰੋਟੈਸਟ ਦੇ ਵਿੱਚ ਤੁਸੀਂ ਕੰਸੀਲ ਕੈਰੀ ਜਿੱਥੇ ਸਟੇਟ ਦੇ ਵਿੱਚ ਲਾਗੂ ਆ ਤੁਸੀਂ ਲੈ ਕੇ ਜਾ ਸਕਦੇ, ਵੀ ਉਹ ਲੈ ਕੇ ਨਹੀਂ ਜਾ ਸਕਦੇ, ਫਿਰ ਇਹ ਸੈਕੰਡ ਅਮੈਂਡਮੈਂਟ ਨੂੰ ਛਿੱਕੇ ਟੰਗ ਦਿਓ, ਉਹ ਕਿੱਲੀ ਦੇ ਉੱਤੇ ਟੰਗ ਕੇ ਜਿਹੜਾ ਉਹ ਰੱਖ ਦਿਓ।
ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ ਡਬਲ ਸਟੈਂਡਰਡ ਇਸ ਚੀਜ਼ ਦੇ ਵਿੱਚ ਵਰਤ ਸਕਦੇ ਆ ਵੀ ਹਾਂ ਜੇ ਤਾਂ ਕੰਜ਼ਰਵੇਟਿਵ ਕਰਨ ਤਾਂ ਉਹ ਬੰਦੂਕ ਲੈ ਕੇ ਜਾ ਸਕਦੇ, ਜੇ ਦੂਜੇ ਕਰਨ ਤਾਂ ਉਹ ਲੈ ਕੇ ਨਹੀਂ ਜਾ ਸਕਦੇ। ਭਾਈ ਬਰਾਬਰ ਦਾ ਹੱਕ ਜਿਹੜਾ ਇਸ ਦੇ ਵਿੱਚ ਸੰਵਿਧਾਨ ਦਿੰਦਾ ਆ, ਤੇ ਇਸੇ ਚੀਜ਼ ਦਾ ਜਿਹੜਾ ਇਸ ਟਾਈਮ ਰੌਲਾ ਜਿਹੜਾ ਉਹ ਹੋ ਰਿਹਾ ਆ। ਹੁਣ ਤੁਸੀਂ ਦੇਖੋ 3000 ਏਜੰਟਸ ਦੇ ਨਾਲ ਮਿਨੇਸੋਟਾ ਦਾ ਹਾਲ ਇਸ ਟਾਈਮ ਕੀ ਜਿਹੜਾ ਉਹ ਬਣ ਚੁੱਕਾ ਆ। ਜਿਹੜੀ ਪ੍ਰਸ਼ਾਸਨ ਆ ਉਹ ਡਬਲ ਡਾਊਨ ਕਰ ਰਹੀ ਆ ਪੂਰੀ ਤਰ੍ਹਾਂ ਵੀ ਹਾਂ ਭਾਈ ਜੋ ਵੀ ਹੋ ਰਿਹਾ ਸਾਰਾ ਕੁਝ ਸੈੱਟ ਆ, ਬਿਲਕੁਲ ਵਧੀਆ ਜਿਹੜਾ ਉਹ ਚੱਲ ਰਿਹਾ ਆ। ਪਰ ਟੌਮ ਹੋਮਨ ਦਾ ਜਿਹੜਾ ਉੱਥੇ ਘੱਲਣਾ ਉੱਥੋਂ ਇਹ ਪਤਾ ਲੱਗ ਰਿਹਾ ਆ ਵੀ ਜਿਹੜਾ ਬਵੀਨੋ ਤੇ ਕ੍ਰਿਸਟੀਨੀਅਮ ਆ ਇਹਨਾਂ ਦੇ ਦੁਆਰਾ ਜੋ ਮੈਨੇਜ ਕੀਤਾ ਜਾ ਰਿਹਾ ਇਸ ਟਾਈਮ ਬਾਰਡਰ ਪੈਟਰੋਲ ਏਜੰਟਸ ਨੂੰ, ਆਈਸ ਨੂੰ, ਤੇ ਉਹਦੇ ਵਿੱਚ ਕਿਤੇ ਨਾ ਕਿਤੇ ਭਰੋਸਾ ਜਿਹੜਾ ਉਹ ਘਟਿਆ ਆ। ਇਹਦੀ ਕੋਈ ਅਕਾਊਂਟੇਬਿਲਟੀ ਹੋਊਗੀ, ਕਿਹਦੀ ਜਵਾਬਦੇਹੀ ਹੋਊਗੀ, ਕੌਣ ਜਵਾਬਦੇਹ ਇਸ ਚੀਜ਼ ਦੇ ਵਿੱਚ ਬਣਨ ਜਾ ਰਿਹਾ, ਇਹ ਵੱਡੀ ਜਿਹੜੀ ਗੱਲ ਆ। ਪਰ ਅਮਰੀਕਨ ਸਿਟੀਜ਼ਨਸ ਇਸ ਟਾਈਮ ਆਪਣੇ ਹੀ ਫੈਡਰਲ ਏਜੰਟਸ ਦੀਆਂ ਗੋਲੀਆਂ ਦੇ ਨਾਲ ਉਹਨਾਂ ਦਾ ਸ਼ਿਕਾਰ ਹੋ ਕੇ ਜਿਹੜੇ ਉਹ ਡਿੱਗ ਰਹੇ ਨੇ। ਇਹ ਕੋਈ ਪਹਿਲੀ ਨਹੀਂ, ਕੋਈ ਦੂਜੀ ਨਹੀਂ, ਇਸ ਤੋਂ ਪਹਿਲਾਂ ਵੀ ਆਈਸ ਇਨਵੋਲਵ ਬਾਰਡਰ ਪੈਟਰੋਲ ਏਜੰਟਸ ਜਿਹੜੀਆਂ ਸ਼ੂਟਿੰਗਸ ਆ ਕਾਫੀ ਹੋ ਚੁੱਕੀਆਂ ਹੈਗੀਆਂ। ਪੋਲਿਟਿਕਸ ਬੜੀ ਤੇਜ਼ੀ ਦੇ ਨਾਲ ਬਦਲ ਰਹੀ ਆ। ਪ੍ਰੈਜ਼ੀਡੈਂਟ ਬਿਲ ਕਲਿੰਟਨ ਹੋਣਾ ਨੇ ਤੇ ਹਿਲਰੀ ਕਲਿੰਟਨ ਹੋਣਾ ਨੇ ਕਿਹਾ ਵੀ 250 ਸਾਲ ਆਜ਼ਾਦੀ ਤੋਂ ਬਾਅਦ ਤੁਹਾਡੀ ਆਜ਼ਾਦੀ ਖੋਹਣ ਦੀ ਗੱਲ ਜਿਹੜੀ ਆ ਗੋਲੀਆਂ ਨਾਲ ਹੋ ਰਹੀ ਹੈਗੀ ਆ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਵੀ ਇਹ ਕਿਹਾ ਵੀ ਜਿਹੜੇ ਯੂਐਸ ਸੈਕਟਰੀ ਆਫ ਹੋਮਲੈਂਡ ਸਿਕਿਉਰਿਟੀ ਆ ਕ੍ਰਿਸਟੀ ਨੋਇਮ, ਉਹਨੂੰ ਅਸਤੀਫਾ ਦੇ ਦੇਣਾ ਚਾਹੀਦਾ ਤੇ ਬਾਰਡਰ ਪੈਟਰੋਲ ਚੀਫ ਗ੍ਰੈਗਰੀ ਬੋਵੀਨੋ ਨੂੰ ਤਾਂ ਫਾਇਰ ਕਰ ਦਿੱਤਾ ਜਾਣਾ ਚਾਹੀਦਾ ਹੈਗਾ, ਕਿਉਂਕਿ ਹੁਣ ਕਿੰਨੀਆਂ ਜ਼ਿਆਦਾ ਜਿਹੜੀਆਂ ਇਨਸੀਡੈਂਟਸ ਹੋ ਚੁੱਕੀਆਂ ਹੈਗੀਆਂ। ਵਾਈਟ ਹਾਊਸ ਨੇ ਵੀ ਸਟੇਟਮੈਂਟ ਜਾਰੀ ਕੀਤੀ ਆ ਵੀ ਟੌਮ ਹੋਮਨ ਹੁਣੀ ਉੱਥੇ ਜਾ ਰਹੇ ਆ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਵੀ ਮੈਨੇ ਜਿਹੜੇ ਉੱਥੇ ਦੇ ਗਵਰਨਰ ਆ ਮਿਨੇਸੋਟਾ ਦੇ, ਉਹਨਾਂ ਦੇ ਨਾਲ ਬਹੁਤ ਵਧੀਆ ਗੱਲਬਾਤ ਹੋਈ ਹੈਗੀ ਆ, ਖਾਸ ਕਰਕੇ ਜੋ ਕੁਝ ਵਾਪਰਿਆ ਉਸ ਨੂੰ ਲੈ ਕੇ, ਤੇ ਮੈਂ ਜਿਹੜਾ ਆ ਟੌਮ ਹੋਮਨ ਨੂੰ ਉੱਥੇ ਭੇਜ ਰਿਹਾ ਹੈਗਾ। ਸੋ ਕਹਿੰਦੇ ਵੀ ਅਸੀਂ ਦੋਨੋਂ ਰਲ ਕੇ ਜਿਹੜਾ ਆ ਉਹ ਕੰਮ ਕਰਾਂਗੇ, ਤੇ ਕਿਉਂਕਿ ਜੋ ਉੱਥੇ ਦੇ ਗਵਰਨਰ ਆ ਮਿਨੇਸੋਟਾ ਦੇ, ਉਹ ਇਹ ਕਹਿ ਰਹੇ ਸੀ ਵੀ ਸਾਨੂੰ ਜਿਹੜੀ ਆ ਇਨਵੈਸਟੀਗੇਸ਼ਨ ਦੇ ਵਿੱਚ ਨਹੀਂ ਪਾਉਣ ਦਿੱਤਾ ਜਾ ਰਿਹਾ ਹੈਗਾ। ਸੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਵੀ ਵੈਰੀ ਗੁੱਡ ਕਾਲ ਹੋਈ ਆ ਮਿਨੇਸੋਟਾ ਦੇ ਗਵਰਨਰ ਟਿਮ ਵਾਲਜ਼ ਉਹਨਾਂ ਦੇ ਨਾਲ। ਸੋ ਕਹਿੰਦੇ ਵੀ ਫੁੱਲ ਇਨਕੁਆਇਰੀ ਹੋਊਗੀ ਐਲੈਕਸ ਪਰੇਟੀ ਦੀ ਸ਼ੂਟਿੰਗ ਨੂੰ ਲੈ ਕੇ, ਜੋ 37 ਸਾਲਾਂ ਦਾ ਸੀ, ਜਿਸ ਨੂੰ ਪਿਛਲੇ ਦਿਨਾਂ ਦੇ ਦੌਰਾਨ ਗੋਲੀ ਮਾਰ ਕੇ ਆਈਸ ਵੱਲੋਂ ਮਾਰ ਦਿੱਤਾ ਗਿਆ ਸੀ। 24 ਘੰਟਿਆਂ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਕਾਫੀ ਸਟੈਂਡ ਜਿਹੜਾ ਆ ਉਹ ਸ਼ਿਫਟ ਹੋਇਆ ਹੈਗਾ ਆ, ਕਿਉਂਕਿ ਪਬਲਿਕ ਦਾ ਮੂਡ ਜਿਹੜਾ ਆ ਉਹ ਬਹੁਤ ਗੁੱਸੇ ਵਾਲਾ ਆ, ਬਹੁਤ ਐਂਟੀ ਬਣਦਾ ਜਾ ਰਿਹਾ। ਈਵਨ ਖੁਦ ਵਿਦਿਨ ਰਿਪਬਲਿਕਨ ਪਾਰਟੀ ਦੇ ਵਿੱਚ ਕਾਫੀ ਜ਼ਿਆਦਾ ਚਾਹੀਦਾ ਵੀ ਆ। ਤੁਸੀਂ ਇਹ ਥੋੜੀ ਆ ਵੀ ਕੋਈ ਪ੍ਰੋਟੈਸਟ ਕਰਨ ਵਾਲੇ ਵੀ ਇਹ ਕਿੱਦਾਂ ਦੇ ਬਹਾਨਿਆਂ ਦੇ ਨਾਲ ਵੀ ਤੁਸੀਂ ਬੰਦੇ ਹੀ ਮਾਰੀ ਜਾਓ। ਇਹ ਟੋਟਲੀ ਜਿਹੜੀ ਉਹ ਗਲਤ ਗੱਲ ਆ। ਪ੍ਰੋਟੈਸਟ ਕਰਨ ਦਾ ਹੱਕ ਆ ਤੁਹਾਨੂੰ। ਪਾਲਿਸੀਜ਼ ਜਿਹੜੀਆਂ ਇਲੀਗਲ ਇਮੀਗ੍ਰੇਸ਼ਨ ਆ, ਹੁਣ ਲੋਕੀ ਕਹਿ ਰਹੇ ਵੀ ਸਾਨੂੰ ਦਿਖਾਓ ਤਾਂ ਸਹੀ ਵੀ ਕਿਹੜੇ ਵਰਸਟ ਆਫ ਦਾ ਵਰਸਟ ਤੁਸੀਂ ਚੱਕ ਰਹੇ। 4-4 5-5 ਸਾਲ ਦੇ ਨਿਆਣੇ, 16 ਸਾਲ ਦੇ ਨਿਆਣੇ, ਲੋਕਾਂ ਨੂੰ ਘਰੇ ਜਾਂਦਿਆਂ ਨੂੰ ਤੁਸੀਂ ਤੰਗ ਕਰਨਾ, ਵਾਲਮਾਰਟ ਦੇ ਵਿੱਚ ਗਿਆ ਨੂੰ ਜਿਹੜਾ ਉਹ ਚੱਕੀ ਜਾ ਰਹੇ। ਸੋ ਇਸ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਡੈਫੀਨਿਟਲੀ ਇਹ ਭਾਵਨਾ ਇਸੇ ਕਰਕੇ ਜਿਹੜੀ ਉਹ ਵਧੀ ਪਈ ਆ ਵੀ ਰੀਜ਼ਨ ਇਸ ਦੇ ਵਿੱਚ ਕੀ ਆ। ਤੇ ਤੁਸੀਂ ਇਹ ਦੇਖ ਲਓ ਵੀ ਇਹ ਹੋ ਕਿੱਥੇ ਰਿਹਾ, ਸਿਰਫ ਤੇ ਸਿਰਫ ਬਲੂ ਸਟੇਟਸ ਨੂੰ ਹੀ ਨਿਸ਼ਾਨਾ ਜਿਹੜਾ ਇਹਦੇ ਵਿੱਚ ਬਣਾਇਆ ਜਿਹੜਾ ਉਹ ਜਾ ਰਿਹਾ। ਹੁਣ ਮੰਨ ਲਓ ਵੀ ਅਗਲੀ ਵਾਰੀ ਕੋਈ ਬਲੂ ਸਟੇਟ ਵਾਲਾ ਕੋਈ ਜਿੱਤ ਜਾਂਦਾ ਆ, ਤੇ ਜੇ ਉਹ ਰੈੱਡ ਸਟੇਟਸ ਦੇ ਉੱਤੇ ਇਹ ਕੁਛ ਕਰਨ ਲੱਗ ਜੂ ਤਾਂ ਫਿਰ ਤਾਂ ਅਮਰੀਕਾ ਦਾ ਭੱਠਾ ਬਹਿਣਾ ਹੀ ਆ ਨਾ, ਵੀ ਇੱਕ ਦੂਜੇ ਦੇ ਨਾਲ ਡਿਵਾਈਡ ਇੰਨਾ ਜ਼ਿਆਦਾ ਵੱਧਦਾ ਜਾਊਗਾ। ਜੀ ਹਰਜੋਤ ਸਿੰਘ ਜੀ, ਕੰਟੀਨਿਊ ਪਲੀਜ਼ ਜੀ। ਸੋ ਬਿਲਕੁਲ ਦੋਨੋਂ ਹੀ ਗੋਰੇ ਮੂਲ ਦੇ ਜਿਹੜੇ ਬੰਦੇ ਆ, ਪਹਿਲਾਂ ਇੱਕ ਬੀਬੀ ਜੋ ਸੀ ਉਸ ਨੂੰ ਗੋਲੀਆਂ ਨਾਲ ਮਾਰਿਆ ਗਿਆ ਆਈਸ ਦੀਆਂ ਵੱਲੋਂ, ਤੇ ਹੁਣ ਐਲੈਕਸ ਪਰੇਟੀ ਨੂੰ। ਪਹਿਲਾਂ ਰੇਨੇ ਗੋਡਾ, ਤੁਹਾਨੂੰ ਪਤਾ ਹੀ ਆ, ਆਪਾਂ ਪਿਛਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਜਿਹੜੀ ਗੱਲਬਾਤ ਕੀਤੀ ਹੈਗੀ ਆ। ਸੋ ਹੁਣ ਦੋਨਾਂ ਪਾਰਟੀਆਂ ਦੇ ਜਿਹੜੇ ਸੈਨੇਟਰ ਆ, ਉਹ ਚਾਹੇ ਡੈਮੋਕ੍ਰੇਟ ਆ ਚਾਹੇ ਰਿਪਬਲਿਕਨਸ ਆ, ਉਹ ਇਨਵੈਸਟੀਗੇਸ਼ਨ ਦੀ ਗੱਲਬਾਤ ਕਰ ਰਹੇ ਹੈਗੇ। ਸੈਨੇਟਰ ਟੀਨਾ ਸਮਿਥ ਡੈਮੋਕ੍ਰੇਟ ਮਿਨੇਸੋਟਾ ਤੋਂ ਹੀ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਕਵਰ ਅਪ ਕਰ ਰਿਹਾ ਹੈਗਾ, ਤੇ ਕਹਿੰਦੀ ਵੀ ਸਾਡੀ ਸਟੇਟ ਅਸੀਂ ਇਹ ਕਵਰ ਅਪ ਨਹੀਂ ਹੋਣ ਦੇਵਾਂਗੇ, ਤੇ ਅਸੀਂ ਇਹ ਮੌਤ ਦਾ ਜਿਹੜਾ ਆ ਪੂਰੀ ਇਨਵੈਸਟੀਗੇਸ਼ਨ ਕਰਾਂਗੇ। ਬਹੁਤ ਸਾਰੀਆਂ ਨਰਸਸ ਜੋ ਆ ਉਹ ਪ੍ਰੋਟੈਸਟ ਵੀ ਕਰ ਰਹੀਆਂ ਤੇ ਉਹ ਉਹਦਾ ਸਾਥ ਵੀ ਦੇ ਰਹੀਆਂ ਐਲੈਕਸ ਪਰੇਟੀ ਦਾ। ਕਹਿੰਦੇ ਵੀ ਬਹੁਤ ਹੀ ਵਧੀਆ ਉਹ ਬੰਦਾ ਸੀਗਾ, ਜੋ ਹੁਣ ਉਹਦੀਆਂ ਵੀਡੀਓਜ਼ ਵੀ ਪੁਰਾਣੀਆਂ ਬਾਹਰ ਆ ਰਹੀਆਂ ਜਦੋਂ ਉਹ ਆਪਣੀ ਜੌਬ ਵੀ ਕਰਦਾ ਸੀਗਾ। ਸੈਨੇਟਰ ਬਿਲ ਕਸੀਡੀ ਰਿਪਬਲਿਕਨ ਹੈ ਲੂਜ਼ੀਆਨਾ ਦੇ, ਉਹਨਾਂ ਨੇ ਵੀ ਕਿਹਾ ਵੀ ਫੁੱਲ ਜੁਆਇੰਟ ਫੈਡਰਲ ਤੇ ਸਟੇਟ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਕਹਿੰਦੇ ਵੀ ਕ੍ਰੈਡੀਬਿਲਿਟੀ ਆਫ ਆਈਸ ਐਂਡ DHS ਆਰ ਐਟ ਸਟੇਕ। ਡੈਮੋਕ੍ਰੇਟ ਤਾਂ ਇਹ ਕਹਿ ਰਿਹਾ ਵੀ ਅਸੀਂ ਫੰਡਿੰਗ ਨਹੀਂ ਕਰਨੀ ਹੁਣ ਆਈਸ ਨੂੰ, ਜਦੋਂ ਹੁਣ
ਦੁਬਾਰਾ ਕੀ ਸੈਸ਼ਨ ਸ਼ੁਰੂ ਹੋਣਾ ਆ ਤੇ ਉਹਦੇ ਨਾਲ ਹੁਣ ਇਹ ਵੀ ਖਤਰਾ ਪੈਦਾ ਹੋ ਗਿਆ ਵੀ ਜਿਹੜੀ ਗਵਰਨਮੈਂਟ ਇੱਕ ਵਾਰੀ ਫੇਰ ਜਿਹੜੀ ਸ਼ਟ ਡਾਊਨ ਹੋਊਗੀ। ਐਤਵਾਰ ਨੂੰ ਐਡਮਿਨਿਸਟ੍ਰੇਸ਼ਨ ਆਫੀਸ਼ੀਅਲਸ ਨੇ ਕੰਟੀਨਿਊ ਲਗਾਤਾਰ ਫੈਡਰਲ ਏਜੰਟਸ ਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ। ਕ੍ਰਿਸਟੀ ਨੋਇਮ ਤਾਂ ਵਾਰ-ਵਾਰ ਕਹਿੰਦੀ ਰਹੀ ਆ ਵੀ ਇਹ ਡੋਮੈਸਟਿਕ ਟੈਰਰਿਸਟ ਸੀ ਤੇ ਟਰੰਪ ਹੁਣਾਂ ਦੇ ਇਮੀਗ੍ਰੇਸ਼ਨ ਆਪਰੇਸ਼ਨ ਦੇ ਜਿਹੜੇ ਬਾਰਡਰ ਪੈਟਰੋਲ ਕਮਾਂਡਰ ਗ੍ਰੈਗ ਬੋਵੀਨੋ ਉਹਨਾਂ ਨੇ ਵੀ ਇਹ ਜਿਹੜਾ ਫੈਡਰਲ ਏਜੰਟ ਦਾ ਸਾਥ ਦਿੱਤਾ ਤੇ ਉਹਨਾਂ ਨੂੰ ਹੀ ਵਿਕਟਮ ਕਿਹਾ ਹੈਗਾ। ਕਹਿੰਦੇ ਵੀ ਵਾਇਲੈਂਸ ਉਹਨਾਂ ਦੇ ਅਗੇਂਸਟ ਹੋ ਰਹੀ ਆ ਜਦੋਂ ਅਸੀਂ ਇਮੀਗ੍ਰੇਸ਼ਨ ਐਨਫੋਰਸਮੈਂਟ ਆਪਰੇਸ਼ਨ ਕਰ ਰਹੇ ਹੈਗੇ ਆ। ਕਹਿੰਦੇ ਵੀ ਸਸਪੈਕਟ ਨੇ ਇੰਜੈਕਟ ਕੀਤਾ ਆਪਣੇ ਆਪ ਨੂੰ ਲਾ ਐਨਫੋਰਸਮੈਂਟ ਦੀ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ, ਤਾਂ ਕਰਕੇ ਜਿਹੜੀ ਗੋਲੀ ਚੱਲੀ ਹੈਗੀ ਆ। ਤੇ ਜਿਹੜਾ ਕੰਸੀਲਡ ਵੈਪਨ ਦੇ ਸੰਬੰਧ ਦੇ ਵਿੱਚ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਆ, ਉਸ ਦੇ ਕੋਲ ਲਾਇਸੈਂਸਡ ਕੰਸੀਲਡ ਵੈਪਨ ਦਾ ਪਰਮਿਟ ਸੀ, ਸੋ ਕੋਈ ਅਨਲਾਇਸੈਂਸਡ ਨਹੀਂ ਸੀ। ਜਿੰਨੀਆਂ ਵੀ ਵੀਡੀਓਜ਼ ਆਈਆਂ ਉਹਨਾਂ ਕਦੇ ਵੀ ਆਪਣੀ ਜਿਹੜੀ ਗਨ ਆ ਉਹਦੇ ਤੇ ਹੱਥ ਨਹੀਂ ਰੱਖਿਆ, ਉਹਦੇ ਹੱਥ ਦੇ ਵਿੱਚ ਫੋਨ ਸੀ। ਸਿਰਫ ਇੱਕ ਬੀਬੀ ਦੇ ਉੱਤੇ ਜਦੋਂ ਪੈਪਰ ਸਪਰੇਅ ਕੀਤੀ ਗਈ ਉਹਨੂੰ ਉਸ ਨੂੰ ਰੋਕ ਲਿਆ ਬਚਾਉਣ ਸੀ। ਲਈ ਉਹ ਜਦੋਂ ਅੱਗੇ ਹੋਇਆ ਤੇ ਉਹਦੀ ਇੱਕ ਜੋ ਵੀਡੀਓਜ਼ ਆ ਰਹੀਆਂ ਆਈਸ ਦੇ ਏਜੰਟ ਨੇ ਉਹਦੀ ਗਨ ਪੁੱਲ ਕਰ ਲਈ ਤੇ ਉਹਨੂੰ ਥੱਲੇ ਸਿੱਟ ਲਿਆ ਤੇ ਉਹ ਤੋਂ ਬਾਅਦ ਗੋਲੀਆਂ ਜਿਹੜੀਆਂ ਚੱਲ ਗਈਆਂ ਉਹਦੇ ਉੱਤੇ, ਉਹਨੂੰ ਗੋਲੀਆਂ ਨਾਲ ਮਾਰ ਦਿੱਤਾ ਗਿਆ। ਸੋ ਇਹ ਵੀਡੀਓਜ਼ ਆ ਇਹ ਰਹੀਆਂ ਹਰਜੋਤ ਸਿੰਘ ਹੈਗੀਆਂ। ਜੀ ਬਿਲਕੁਲ ਉਹੀ ਗੱਲ ਆ ਵੀ ਇਹਨਾਂ ਦੇ ਕਹੇ ਦੇ ਨਾਲ ਕਿੱਦਾਂ ਅੱਤਵਾਦੀ ਜਿਹੜਾ ਉਹ ਹੋਗਾ, ਉਹਨੇ ਅੱਤਵਾਦੀ ਕਾਰਵਾਈ ਕਿਹੜੀ ਕਰਤੀ। ਆਈਸੀਯੂ ਦੇ ਵਿੱਚ ਵੈਟਰਨ ਅਫੇਅਰਸ 'ਚ ਜਿਨ੍ਹਾਂ ਨੂੰ ਤੁਸੀਂ ਧੱਕੇ ਖਾਣ ਦੇ ਲਈ ਅਤੇ ਹੋਮਲੈਸ ਹੋਣ ਦੇ ਲਈ ਇਹ ਨਹੀਂ ਕੱਲੀ ਇਹ ਸਰਕਾਰ ਨਹੀਂ, ਪੁਰਾਣੀਆਂ ਸਰਕਾਰਾਂ ਨੇ ਵੀ ਸਾਰਿਆਂ ਨੇ ਛੱਡਿਆ ਵੀ ਉਹਨਾਂ ਦੀ ਮਦਦ ਕਰਦਾ ਸੀ ਉੱਥੇ, ਤਾਂ ਉਹਨੂੰ ਅੱਤਵਾਦੀ ਜਿਹੜਾ ਤੁਸੀਂ ਕਹਿ ਰਹੇ ਆ। ਉਹ ਇੱਕ ਵੀਡੀਓਗ੍ਰਾਫੀ ਕਰ ਰਿਹਾ ਸੀ ਤਾਂ ਉਹਨੂੰ ਅੱਤਵਾਦੀ ਕਹਿ ਰਹੇ ਆ। ਅਨਇਲੈਕਟਿਡ ਜਿਹੜਾ ਇਸ ਟਾਈਮ ਸਟੀਵਨ ਮਿਲਰ ਆ ਨਾ, ਉਹ ਇਸ ਟਾਈਮ ਸਾਰੀਆਂ ਇਹ ਚੀਜ਼ਾਂ ਦਾ ਸੂਤਰਧਾਰ ਦੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ ਆ। 3000 ਦਾ ਜਿਹੜਾ ਕੋਟਾ, ਜਿਹੜਾ ਇੰਨਾ ਪ੍ਰੈਸ਼ਰ ਆਈਸ ਦੇ ਉੱਤੇ, ਤੇ ਹੁਣ ਤੁਸੀਂ ਦੇਖੋ ਬਿਲੀਅਨਸ ਆਫ ਡਾਲਰ ਦੀ ਫੰਡਿੰਗ, ਉਦਾਂ ਇਹਨਾਂ ਕੋਲ ਪੈਸੇ ਨਹੀਂ ਤੇ ਉਹਦੇ ਲਈ ਬਿਲੀਅਨਸ ਆਫ ਡਾਲਰ ਦੀ ਫੰਡਿੰਗ ਪੂਰੀ ਆ। ਉਹਨੂੰ ਵੁੱਡ ਬੀ ਅਸੈਸਿਨ ਜਿਹੜਾ ਉਹ ਕਹਿ ਰਹੇ ਆ ਵੀ ਉਹ ਮਾਰਨ ਦੇ ਲਈ ਕਹਿੰਦੇ ਜੀ ਉਸ ਉੱਥੇ ਜਿਹੜਾ ਉਹ ਆ ਰਿਹਾ ਸੀਗਾ। ਹੁਣ ਤੁਸੀਂ ਹਿਸਾਬ ਕਿਤਾਬ ਲਾ ਲਓ ਵੀ ਇਹ ਸਿਚੁਏਸ਼ਨ ਜਿਹੜੀ ਇਸ ਟਾਈਮ ਕਿੱਥੇ ਤੱਕ ਜਿਹੜੀ ਉਹ ਬਣ ਰਹੀ ਆ। ਪ੍ਰੋਟੈਸਟਰਸ ਨੂੰ ਬਿਲਕੁਲ ਇਹ ਹੁਣ ਜਿੱਦਾਂ ਇਨਸਰੈਕਸ਼ਨ ਐਕਟ ਟਰੰਪ ਹੁਣਾਂ ਦਾ ਮੂੰਹੋਂ ਐਵੇਂ ਤਿਲਕ ਕੇ ਉਹਨਾਂ ਦੀ ਜ਼ੁਬਾਨ ਚੋਂ ਨਿਕਲ ਜਾਂਦਾ ਆ ਵੀ ਦੇਸ਼ ਧਰੋਹ ਦਾ ਜਿਹੜਾ ਉਹਨਾਂ ਦੇ ਉੱਤੇ ਜਿਹੜਾ ਉਹ ਲਾ ਦੇਣਾ, ਪ੍ਰੋਟੈਸਟ ਕਰਨਾ ਦੇਸ਼ ਧਰੋਹ ਹੋ ਗਿਆ। ਹੁਣ ਉਹ ਚੀਜ਼ ਇਹ ਆਪਾਂ ਕਿਹੜੇ ਮੁਲਕ ਦੀਆਂ ਗੱਲਾਂ ਕਰ ਰਹੇ ਆ। ਇਹ ਕਈ ਵਾਰੀ ਜਦੋਂ ਜੇ ਕੋਈ ਬਾਹਰੋਂ ਐਂਗਲ ਤੋਂ ਕੋਈ ਹਰਜੋਤ ਸਿੰਘ ਜੀ ਸੁਣਦਾ ਹੋਊਗਾ, ਦੇਖਦਾ ਹੋਊਗਾ, ਤਾਂ ਉਹ ਦੇਖਦਾ ਹੋਊਗਾ ਯਾਰ ਵਾਕਈ ਇਹ ਸੱਚੀ ਸਾਰਾ ਕੁਝ ਅਮਰੀਕਾ ਦੇ ਵਿੱਚ ਹੋ ਰਿਹਾ ਹੈ ਜਾਂ ਕਿਤੇ ਹੋਰ ਇਹ ਚੀਜ਼ਾਂ ਜਿਹੜੀਆਂ ਉਹ ਵਾਪਰ ਰਹੀਆਂ ਆ, ਜਿਸ ਦੀ ਅਕਸਰ ਦਾਤ ਦਿੱਤੀ ਜਾਂਦੀ ਹੈ ਵੀ ਇੱਥੇ ਪ੍ਰੋਟੈਸਟ ਕਰਨ ਦਾ ਹੱਕ ਆ, ਤੁਸੀਂ ਆਹ ਕਰ ਸਕਦੇ ਆ, ਬੋਲਣ ਦੀ ਆਜ਼ਾਦੀ ਆ, ਤੁਸੀਂ ਉਹਨਾਂ ਨੂੰ ਪਬਲਿਕਲੀ ਵੀਡੀਓਗ੍ਰਾਫ ਕਰ ਸਕਦੇ, ਸਾਰਾ ਕੁਝ ਹੋ ਸਕਦਾ। ਪਰ ਅੱਜ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਪੁੱਠੀਆਂ ਪੈਂਦੀਆਂ ਨਜ਼ਰ ਜਿਹੜੀਆਂ ਉਹ ਆ ਰਹੀਆਂ ਆ। ਹਾਂ, ਹੁਣ ਕਿਉਂਕਿ ਇਹ ਫਸੇ ਆ, ਉਹ ਆਪਣੇ ਆਪ ਨੂੰ ਉਸ ਕਾਰਨਰ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਇਹ ਆਪਣੇ ਵੱਲੋਂ ਦੁਬਾਰਾ ਹੱਲਾ ਇੱਕ ਹਿਸਾਬ ਦੇ ਨਾਲ ਬੋਲ ਰਹੇ ਆ, ਬਿਆਨਬਾਜ਼ੀ ਜਿਹੜੀ ਉਹ ਤਿੱਖੀ ਇਹਨਾਂ ਦੇ ਉਲਟ ਜਿਹੜੀ ਉਹ ਕਰਕੇ। ਪਰ ਆਮ ਲੋਕਾਂ ਦੇ ਮਨਾਂ ਦੇ ਵਿੱਚ ਭਾਵਨਾ ਪਹਿਲਾਂ ਦੇ ਨਾਲੋਂ ਜਿਹੜੀ ਉਹ ਬਦਲੀ ਹੋਈ ਜਿਹੜੀ ਉਹ ਨਜ਼ਰ ਆ ਰਹੀ ਹੈਗੀ ਆ।